ਜਿਸ ਬੰਦੇ ਨੇ ਇਹ ਕੀਤਾ ਵਾ ਉਸ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਯਾਰ ਮੈਂ ਅਗਰ ਖਾਨ ਨੂੰ ਮਾਰ ਰਿਹਾ ਉਹਦੀ ਔਲਾਦ ਨੂੰ ਮੈਂ ਯਤੀਮ ਨਹੀਂ ਕਰ ਰਿਹਾ ਜਾਂ ਉਹਦੇ ਕਿਸੇ ਭੈਣ ਭਰਾ ਨੂੰ ਤਕਲੀਫ ਨਹੀਂ ਦੇ ਰਿਹਾ, ਪੂਰੇ ਮੁਲਕ ਨੂੰ ਤਕਲੀਫ ਦੇਣ ਵਾਸਤੇ ਉਸਨੇ ਕੰਮ ਕੀਤਾ। ਉਹਦੇ ਵਿੱਚ ਗੈਰਤ ਨਹੀਂ ਆਈ, ਉਹਨੂੰ ਸੋਚਿਆ ਨਹੀਂ ਹੈ। ਉਹਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਇਸ ਮੁਲਕ ਦੇ ਬਾਸ਼ਿੰਦੇ ਹਾਂ, ਐਸੇ ਮੁਲਕ ਦੇ ਬਾਸ਼ਿੰਦੇ ਹਾਂ ਕਿ ਜਿਸ ਮੁਲਕ ਦੇ ਵਿੱਚ ਇੰਨੇ ਵੱਡੇ ਜਾਂ ਇੰਨੇ ਇੱਕ ਜਿਹੜਾ ਬੰਦੇ ਦੀ ਇਤਨੀ ਸਿਕਿਉਰਿਟੀ ਜਾਂ ਇਤਨੀ ਆਵਾਮ ਉਹਦੇ ਸਾਈਡ ਤੇ ਉਹ ਹਿਫਾਜ਼ਤ ਉਹਦੀ ਇਸ ਮੁਲਕ 'ਚ ਹਿਫਾਜ਼ਤ ਨਹੀਂ ਹੈ ਤੇ ਸਾਡੇ ਵਰਗੇ ਦੀ ਕਿੱਥੋਂ ਹਿਫਾਜ਼ਤ? ਅਸੀਂ ਪਤਾ ਨਹੀਂ ਕਿਹੜੇ ਖੇਤ ਦੀ ਮੂਲੀ ਹਾਂ। ਮੇਰੇ ਕੋਲ ਅਲਫਾਜ਼ ਨਹੀਂ ਹੈ, ਬਾਖੁਦਾ ਮੇਰੇ ਕੋਲ ਅਲਫਾਜ਼ ਨਹੀਂ ਹੈ। ਬਸ ਮੇਰੀ ਇਹ ਦੁਆ ਹੈ ਕਿ ਅੱਲਾਹ ਤਾਲਾ ਇਮਰਾਨ ਖਾਨ ਨੂੰ ਸਾਡੇ ਤੇ ਸਲਾਮਤ ਰੱਖੇ, ਸਾਡੇ ਮਜ਼ਹਬ ਵਾਸਤੇ, ਕਿਉਂ ਕਿ ਸਾਡੇ ਨਬੀ ਦੀ ਸ਼ਾਨ ਵਿੱਚ ਉਹ ਬੋਲਦਾ, ਸਾਡੇ ਨਬੀ ਦੀ ਸ਼ਾਨ ਦੇ ਗੁਸਤਾਖੀ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦਾ। ਜਿਹੜੇ ਲੋਕ ਉਹਨੂੰ ਯਹੂਦੀ ਕਹਿੰਦੇ ਨਾ, ਉਹਨਾਂ ਨੂੰ ਪੁੱਛੋ ਕਦੀ ਜਾ ਕੇ ਬਾਹਰ ਦੇ ਮੁਲਕ ਅਕਵਾਮੇ ਮੁਤਹਿਦਾ ਦੇ ਵਿੱਚ ਕਦੀ ਪੂਰੀ ਜ਼ਿੰਦਗੀ 'ਚ ਗੱਲ ਕੀਤੀ ਹੈ? ਨਹੀਂ ਕੀਤੀ। ਕਿਉਂ ਨਹੀਂ ਕੀਤੀ? ਕਿ ਉਹਨਾਂ ਦੇ ਵਿੱਚ ਇਤਨੀ ਪਾਵਰ ਨਹੀਂ ਹੈ, ਉਹਨਾਂ 'ਚ ਇਤਨਾ ਖੂਨ ਨਹੀਂ ਹੈ, ਉਹਨਾਂ 'ਚ ਇਤਨੀ ਦਲੇਰੀ ਨਹੀਂ ਹੈ। ਇਹ ਖਬੀਸ ਲੋਕ ਉਸ ਨੂੰ ਕਹਿੰਦੇ ਨੇ ਯਹੂਦੀ ਹੈ। 22 ਸਾਲ ਉਸ ਬੰਦੇ ਨੇ ਮਿਹਨਤ ਕੀਤੀ ਹੈ, ਮਿਹਨਤ ਕਰਨ ਦੇ ਬਾਵਜੂਦ ਉਹ ਮੁਲਕ ਦਾ ਵਜ਼ੀਰ ਆਜ਼ਮ ਬਣਿਆ ਹੈ। ਲੇਕਿਨ ਸਾਡੇ ਇਹਨਾਂ ਲੋਕਾਂ ਨੂੰ ਉਹ ਚਿਰਾਗ ਤਲੇ ਅੰਧੇਰਾ, ਇਹਨਾਂ ਨੂੰ ਸ਼ਰਮ ਨਹੀਂ ਆ ਰਹੀ, ਇਹ ਸੋਚ ਨਹੀਂ ਰਹੇ ਕਿ ਸਾਡਾ ਮੁਹਾਫਿਜ਼ ਕੌਣ ਹੈ ਔਰ ਸਾਡਾ ਦੁਸ਼ਮਣ ਕੌਣ ਹੈ। ਉਹ ਪਾਕਿਸਤਾਨ ਕਿੱਥੇ ਗਿਆ? ਕਿੱਥੇ ਗਿਆ ਉਹ ਪਾਕਿਸਤਾਨ ਜਿਹੜਾ ਕਾਇਦ ਆਜ਼ਮ ਨੇ ਬਣਾਇਆ ਸੀ? ਉਹ ਅੱਜ ਤੋਂ 30 35 40 ਸਾਲ ਪਹਿਲੇ ਜਿਹੜੇ ਲੋਕ ਸੀ ਕਿੱਥੇ ਗਏ? ਉਹ ਵਕਤ ਕਿੱਥੇ ਗਿਆ? ਉਹ ਲੋਕ ਕਿੱਥੇ ਗਏ? ਉਹ ਪਾਕਿਸਤਾਨ ਕਿੱਥੇ ਗਿਆ? ਪੂਰਾ ਮੁਲਕ ਮੁਨਾਫਰਤ ਨਾਲ ਭਰਿਆ ਪਿਆ ਹੈ। ਕੋਈ ਗੱਲ ਕਰਨ ਵਾਲੀ? ਪੈਸੇ ਦੀ ਖਾਤਰ ਪਤਾ ਨਹੀਂ ਲੋਕ ਕੀ ਕਰ ਦਿੰਦੇ ਨੇ, ਆਪਣੀ ਇੱਜ਼ਤਾਂ ਦਾ ਉਹ ਲਗਾ। ਐਸੇ ਲੋਕ ਨੇ ਇਸ ਮੁਲਕ ਤੇ। ਅਗਰ ਕਿਸੇ ਗੈਰ ਮੁਸਲਿਮ ਦੀ ਹਕੂਮਤ ਹੋਏਗੀ ਤਾਂ ਅਸੀਂ ਆਪਣੀ ਇਬਾਦਤ ਕਰ ਸਕਦੇ ਹਾਂ ਸਕੂਨ ਨਾਲ। ਸਾਨੂੰ ਪਤਾ ਸਾਡੀ ਇੱਜ਼ਤ ਮਹਿਫੂਜ਼ ਹੈ, ਸਾਡੀ ਜਾਨ ਮਹਿਫੂਜ਼ ਹੈ। ਲੇਕਿਨ ਸਾਡੇ ਮੁਲਕ ਦੇ ਵਿੱਚ ਇਹੋ ਜਿਹੇ ਜਿਹੜੇ ਇਸ ਟਾਈਮ ਜਾਂ ਹੁਕਮਰਾਨ ਗੁਜ਼ਰ ਚੁੱਕੇ ਨੇ, ਉਹਨਾਂ ਵਰਗਾ ਹੁਕਮਰਾਨ ਸਾਨੂੰ ਨਹੀਂ ਚਾਹੀਦਾ ਕਿ ਹਰ ਬੰਦਾ ਸਾਡੀ ਜਾਨ ਇੱਥੇ ਗਾਜਰ ਮੂਲੀ ਤਰ੍ਹਾਂ ਕੱਟ ਕੇ ਉਹ ਮਾਰ ਦੇ। ਗਰੀਬ ਦੀ ਕੋਈ ਵੈਲਿਊ ਹੀ ਨਹੀਂ ਹੈ। ਅਮੀਰ ਨੇ ਜਿਹੜਾ ਮਰਜ਼ੀ ਨੁਕਸਾਨ ਕਰ ਦਿੱਤਾ। ਨਹੀਂ, ਪਿੰਡਾਂ 'ਚ ਚਲੇ ਜਾਓ, ਪਿੰਡਾਂ ਦੇ ਵਿੱਚ ਕੀ ਹੁੰਦਾ? ਗਰੀਬ ਦੀ ਜ਼ਿਆਦਤੀ ਹੈ ਤੇ ਫਿਰ ਵੀ ਗਰੀਬ ਨੇ ਉਸ ਪਿੰਡ 'ਚ ਨਿਕਲਣਾ, ਅਮੀਰ ਦੀ ਜ਼ਿਆਦਤੀ ਤੇ ਫਿਰ ਵੀ ਅਮੀਰ ਨਹੀਂ ਨਿਕਲਣਾ, ਫਿਰ ਵੀ ਗਰੀਬ ਹੀ ਪਿੰਡ ਛੱਡਣਾ। ਬਾਕੀ मेरी एक हम्बल रिक्वेस्ट है, हाथ जोड़ के मैं हर माँ, हर बहन, हर बेटी, हर बुजुर्ग नू एक हम्बल हाथ जोड़ के मिन्नत करना, रिक्वेस्ट करना कि खुदा दे वास्ते आज खान वास्ते दुआ करो कि अल्लाह ताला उन्हें जल्द अज जल्द सेहत याब करे और साडे मुल्क दे हालात, साडे मुल्क दी सोच, साडे मुल्क दे लोग चेंज हो। क्यों कि खान तो बगैर मैनू होर कोई तीसरा बंदा नज़र नहीं आता या चौथा बंदा जिहड़ा साडे मुल्क दे वास्ते बेहतर है। मेरी 24 घंटे यही दुआ होंदी कि या अल्लाह साडे मुल्क दी हिफाजत कर, या अल्लाह साडे मुल्क दी सरहदां दी हिफाजत कर, या अल्लाह जिहड़े साडे मुल्क दी सरहदां ते साडी हिफाजत कर रहे हैं उन्हां दी हिफाजत कर। लेकिन जदों ये चीज़ां सोची दी ना, खुदा दी कसम है कि दिल खून दे आंसू रोंदा। इसे दे नाल हाय 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 हाय। अल्लाह हाफिज। बस दुआ करें जी। अल्लाह हाफिज।